ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਇੱਕ ਬਹੁਤ ਹੀ ਅਹਿਮ ਸ਼ਖਸੀਅਤ ਜੁੜੇ ਆ। ਬੀਤੇ ਦਿਨਾਂ ਦੇ ਵਿੱਚ ਇਹਨਾਂ ਦਾ ਇੱਕ ਸੈਮੀਨਾਰ ਹੋਇਆ ਸੀ ਪੰਜਾਬੀ ਰੇਡੀਓ USA ਦੇ ਪੰਜਾਬੀ ਕਲਚਰ ਸੈਂਟਰ ਦੇ ਕੰਪਲੈਕਸ ਦੇ ਵਿੱਚ। 1984 ਦੇ ਸਾਕੇ ਨੂੰ, ਘੱਲੂਘਾਰੇ ਨੂੰ, ਜਿਸ ਨੂੰ ਤੀਜਾ ਘੱਲੂਘਾਰਾ ਵੀ ਆਖਿਆ ਜਾਂਦਾ ਆ, ਉਸ ਦੇ ਬਾਬਤ ਜਿਹੜੇ 40 ਸਾਲ ਬੀਤ ਚੁੱਕੇ ਆ, ਉਸ ਵਿਸ਼ੇ ਦੇ ਉੱਤੇ ਸਿੱਖਾਂ ਦੇ ਲਈ ਕੀ ਇਸ ਟਾਈਮ ਚੁਣੌਤੀਆਂ ਅਤੇ ਕੀ ਸੰਭਾਵਨਾਵਾਂ ਆ, ਉਸ ਨੂੰ ਲੈ ਕੇ ਤੁਸੀਂ ਉਹ ਸਾਰੀ ਜਿਹੜੀ ਕਵਰੇਜ ਆ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜਸ ਦੇ ਉੱਤੇ ਦੇਖ ਸਕਦੇ ਆ। ਆਓ ਗੱਲਬਾਤ ਕਰਦੇ ਆ ਸਰਦਾਰ ਅਜਮੇਰ ਸਿੰਘ ਜੀ ਦੇ ਨਾਲ। ਅੱਗੇ ਕੀ ਆਪਾਂ ਕਰ ਸਕਦੇ ਹਾਂ ਅਤੇ ਹੋਰ ਜਿਹੜੀਆਂ ਖੁੱਲ੍ਹੀਆਂ ਗੱਲਾਂ ਬਾਤਾਂ ਆਪਾਂ ਉਹਨਾਂ ਨਾਲ ਕਰਾਂਗੇ। ਅਜਮੇਰ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਜਮੇਰ ਸਿੰਘ ਜੀ, 40 ਵਰ੍ਹੇ ਹੋ ਗਏ ਤੀਸਰੇ ਘੱਲੂਘਾਰੇ ਨੂੰ। ਆਪਾਂ ਦੇਖਿਆ ਵੀ ਦੁਨੀਆ ਭਰ ਦੇ ਵਿੱਚ ਕਈ ਪ੍ਰੋਗਰਾਮ ਜਿਹੜੇ ਹੋਏ, ਅਮਰੀਕਾ ਦੇ ਵਿੱਚ ਵੀ ਤੁਸੀਂ ਆਏ, ਕੈਨੇਡਾ ਦੇ ਵਿੱਚ ਵੀ ਜਿਹੜੇ ਇਸ ਦੇ ਉੱਤੇ ਬਾਬਤ ਪ੍ਰੋਗਰਾਮ ਹੋਏ ਆ। ਤੁਹਾਨੂੰ ਲੱਗਦਾ ਇਸ ਵਾਰ ਕਿਤੇ ਥੋੜ੍ਹੀ ਜਿਹੀ ਕਮੀ ਰਹਿ ਗਈ, ਥੋੜ੍ਹੀ ਕਮੀ ਪੇਸ਼ੀ ਰਹਿ ਗਈ, ਥੋੜ੍ਹੇ ਘੱਟ ਹੋਏ ਪ੍ਰੋਗਰਾਮ, ਜਾਂ ਤੁਹਾਨੂੰ ਤੁਸੀਂ ਤਸੱਲੀ ਹੈ ਤੁਹਾਨੂੰ ਉਸ ਦੇ ਨਾਲ? ਇਹ ਹੋ ਸਕਦਾ ਹੈ, ਖੈਰ ਮੈਨੂੰ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਨਾ ਹੋਵੇ, ਪਰ ਮੈਂ ਜਿੱਥੇ ਜਿੱਥੇ ਗਿਆ ਉਹਨਾਂ ਥਾਵਾਂ ਦੇ ਉੱਤੇ ਤਾਂ ਮੈਂ ਇਸੇ ਵਿਸ਼ੇ ਦੇ ਉੱਤੇ ਪ੍ਰੋਗਰਾਮ ਸੀ ਅਤੇ ਮੈਨੂੰ ਬੁਲਾਇਆ ਵੀ WSO ਨੇ ਸੀ, ਅਤੇ ਉਹਨਾਂ ਨੇ ਸਪੈਸ਼ਲੀ ਇੱਕ ਸੀਰੀਜ਼ ਸੀ ਸਾਰੇ ਥਾਵਾਂ 'ਤੇ, ਕੈਨੇਡਾ ਦੇ ਵਿੱਚ ਮੇਨਲੀ, ਅਤੇ ਉਹ ਤਾਂ ਦੈਟ ਵੇ ਮੈਨੂੰ ਲੱਗਦਾ ਕਾਫੀ ਉਹਨਾਂ ਨੇ ਠੀਕ ਹੈ ਸਰਗਰਮੀ ਕੀਤੀ ਹੈ। ਪਰ ਮੈਨੂੰ ਲੱਗਦਾ ਕਿ ਇਸ ਤੋਂ ਵੱਧ ਹੋਰ ਬੈਟਰ ਢੰਗ ਨਾਲ ਇਹ ਹੋਣਾ ਚਾਹੀਦਾ ਸੀ, ਕਿਉਂਕਿ ਆਫਟਰ ਆਲ 40 ਸਾਲ ਦੀ ਜੇ ਤੁਸੀਂ ਇੱਕ ਈਵੈਂਟ ਨੂੰ ਯਾਦ ਕਰਨਾ ਹੈ ਤਾਂ ਉਹ ਕੈਜੂਅਲ ਵੇ ਨਾਲ ਨੂੰ ਵੱਧ ਉੱਤੇ ਕੋਈ ਸਪੈਸ਼ਲ ਕੁਛ ਨਾ ਕੁਛ ਕੀਤਾ ਜਾਂਦਾ। ਇਹ ਤਾਂ ਹੁਣ ਜਿਵੇਂ ਚਲੋ ਵੀ ਗੁਰਦੁਆਰਾ ਸਾਹਿਬ 'ਚ ਜਾਂ ਕਿਤੇ ਬਾਹਰ ਲੈਕਚਰ ਰੱਖ ਲਿਆ, ਗੱਲ ਹੋ ਗਈ। ਅਤੇ ਜਿੱਥੇ ਇਹ ਸੀ ਕਿ ਤੁਸੀਂ ਦੁਨੀਆ ਤੱਕ ਆਪਦੀ ਗੱਲ ਪਹੁੰਚਾਉਣੀ ਆ ਵੀ ਸਾਡੇ ਨਾਲ ਕੀ ਵਾਪਰਿਆ, ਇਹ ਤਾਂ ਆਪਾਂ ਹੀ ਬਹਿ ਕੇ ਆਪਸ ਵਿੱਚ ਹੀ ਯਾਦ ਕਰ ਰਹੇ ਹਾਂ। ਹਾਂਜੀ, ਜਾਂ ਉਹਦੇ ਕੁਛ ਪੱਖ ਵਿਚਾਰ ਰਹੇ ਹਾਂ, ਚਲੋ ਉਹ ਵੀ ਜ਼ਰੂਰੀ ਹੁੰਦਾ, ਜ਼ਰੂਰੀ ਨੇ। ਹਾਂ, ਪਰ ਇਸ ਤੋਂ ਇਲਾਵਾ ਵੀ ਜਿਹੜਾ ਲੋਕਾਂ ਤੱਕ ਪਹੁੰਚਾਉਣੀ ਗੱਲ, ਕਿਉਂਕਿ ਇਹ ਕੋਈ ਛੋਟੀ ਆਮ ਜੀ ਇਵੈਂਟ ਨਹੀਂ ਸੀ, ਅਤੇ ਉਸ ਪੱਖੋਂ ਮੈਨੂੰ ਲੱਗਦਾ ਕਿ ਤਸੱਲੀ ਬਖਸ਼ ਨਹੀਂ ਆਪਾਂ ਕਹਿ ਸਕਦੇ। ਸੋ ਇਸ ਕਰਕੇ ਹੁਣ ਤੁਹਾਡੇ ਕੀ ਸੁਝਾਅ ਕੀ ਹੋਣਾ ਚਾਹੀਦਾ ਸੀ? ਦੇਖੋ, ਸੁਝਾਅ ਇਹ ਹੈ ਕਿ ਜਿਹੜੇ ਇਲੈਕਟਡ ਇੱਥੋਂ ਦੇ ਇੰਸਟੀਟਿਊਸ਼ਨਸ ਨੇ ਵੈਸਟਰਨ ਕੰਟਰੀਜ਼ ਦੇ ਵਿੱਚ, ਠੀਕ ਹੈ, ਉਹਨਾਂ ਤੱਕ ਸਾਡੀ ਗੱਲ ਜਾਵੇ, ਮਤਲਬ ਹਰ ਲੈਵਲ ਦੇ ਉੱਤੇ, ਅਸੈਂਬਲੀ ਹੈ ਭਾਵੇਂ, ਪਾਰਲੀਮੈਂਟ ਹੈ, ਸੈਨੇਟ ਹੈ, ਕਾਂਗਰਸ ਹੈ, ਜੋ ਵੀ ਜਿੱਥੇ ਇਲੈਕਟਡ ਹੈਗੇ, ਮਤਲਬ ਹਰ ਲੈਵਲ ਦੇ ਉੱਤੇ ਉਹਨਾਂ ਤੱਕ ਗੱਲ, ਜਿੱਥੇ ਸਾਡੀ ਗਿਣਤੀ ਚੰਗੀ ਹੈ ਉੱਥੇ ਉਹਨਾਂ ਤੱਕ ਗੱਲ ਪਹੁੰਚਾਈ ਜਾਵੇ ਅਤੇ ਕਿਹਾ ਜਾਵੇ ਕਿ ਕੋਈ ਨਾ ਕੋਈ ਰਸਮੀ ਤੌਰ ਦੇ ਉੱਤੇ ਮਤਾ ਪਾਸ ਕੀਤਾ ਜਾਵੇ ਕਿ ਜਿਹਨੂੰ ਇਹ ਕੰਡੈਮ ਕੀਤਾ ਜਾਵੇ ਕਿ ਰਿਲੀਜੀਅਸ ਫਰੀਡਮ ਉੱਤੇ, ਵੱਡੀ ਫਰੀਡਮ ਆਫ ਰਿਲੀਜਨ ਹੈ, ਉਸ ਦੇ ਉੱਤੇ ਇਹ ਇੱਕ ਵੱਡਾ ਉਹਦੀ ਵਾਇਓਲੇਸ਼ਨ ਸੀ, ਉਹਦੇ ਉੱਤੇ ਵੱਡਾ ਹਮਲਾ ਸੀ। ਇਹ ਜੇ ਗੱਲ ਰਿਕਗਨਾਈਜ਼ ਹੋ ਜੇ ਤਾਂ ਫਿਰ ਇੰਡੀਅਨ ਗੌਰਮੈਂਟ ਨੂੰ ਇਹਦੀ ਕੀਮਤ ਅਦਾ ਕਰਨੀ ਪਵੇ। ਉੱਥੇ ਅਸੀਂ ਜ਼ੋਰ ਲਾਉਂਦੇ ਰਹੇ ਇੰਨੇ ਸਾਲ, ਜਿਹੜੇ ਬੰਦੇ ਨਾ ਕਹਿੰਦੇ ਰਹੇ ਵੀ ਮਾਫੀ ਮੰਗਣ ਜਾਂ ਪਛਤਾਵਾ ਜ਼ਾਹਰ ਕਰਨ, ਉਹ ਤਾਂ ਹੁਣ ਉਮੀਦ ਛੱਡ ਦੇਣੀ ਚਾਹੀਦੀ ਹੈ। ਉਹਨਾਂ ਨੂੰ ਨਾ ਕੋਈ ਪਛਤਾਵਾ ਹੈ, ਤੇ ਜਦੋਂ ਪਛਤਾਵਾ ਨਹੀਂ ਫਿਰ ਮਾਫੀ ਦਾ ਮਤਲਬ ਵੀ ਕੋਈ ਨਹੀਂ। ਹਾਂ, ਉਹ ਤਾਂ ਉੱਤੋਂ ਕਈ, ਉਹ ਤਾਂ ਸਗੋਂ ਸਾਡੇ ਬੰਦਿਆਂ ਨੂੰ ਕਹਿ ਰਹੇ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ 30 ਸਾਲ ਤੋਂ ਨਾ, ਵੀ ਉਹ ਪਹਿਲਾਂ ਪਛਤਾਵਾ ਜ਼ਾਹਰ ਕਰਨ, ਅਫਸੋਸ ਜ਼ਾਹਰ ਕਰਨ, ਫਿਰ ਅਸੀਂ ਛੱਡਾਂਗੇ। ਉਲਟਾ ਜਿਵੇਂ ਸਾਥੋਂ ਉਹ ਮੰਗ ਕਰ ਰਹੇ, ਉਲਟਾ ਚੋਰ ਕੋਤਵਾਲ ਕੋ ਡਾਟੇ। ਹਾਂਜੀ। ਸੋ ਅਜਮੇਰ ਸਿੰਘ ਜੀ, ਇਸੇ ਸੰਬੰਧ ਵਿੱਚ ਇੱਕ ਪ੍ਰੋਗਰਾਮ ਅਸੀਂ ਵੀ ਅਟੈਂਡ ਕੀਤਾ, ਦੇਖਿਆ 40 ਸਾਲ ਇਸ ਹਮਲੇ ਦੇ ਉੱਤੇ ਇੱਕ ਬਹੁਤ ਧਰਮ ਕਾਨਫਰੰਸ ਹੋਈ ਸੀ ਵਾਸ਼ਿੰਗਟਨ DC ਦੇ ਵਿੱਚ, ਜੋ ਇੱਕ ਚੰਗਾ ਉਪਰਾਲਾ ਸੀ। ਉਸ ਤੋਂ ਇਲਾਵਾ ਫਿਰ ਇੱਕ ਅਰਦਾਸ ਦੇ ਨਾਲ ਸੈਸ਼ਨ ਦੀ ਸ਼ੁਰੂਆਤ ਹੋਈ। ਪਰ ਜਿੱਦਾਂ ਤੁਸੀਂ ਕਿਹਾ ਵੀ ਮਤਾ ਪਾਸ ਹੋਣਾ ਚਾਹੀਦਾ, ਇਹਦੇ ਵਿੱਚ ਮੈਂ ਆਪਣੇ ਸਰੋਤਿਆਂ ਅਤੇ ਦਰਸ਼ਕਾਂ ਦੇ ਲਈ ਇਹ ਦੱਸਦਾ ਜਾਵਾਂ, ਅਰਮੀਨੀਆ ਦੇ ਜੈਨੋਸਾਈਡ ਨੂੰ 100 ਵਰ੍ਹੇ ਤੋਂ ਵੱਧ ਦਾ ਵਕਤ ਹੋਇਆ। ਉਹਨਾਂ ਨੇ ਵੀ ਕੁਛ ਸਾਲ ਪਹਿਲਾਂ ਹੀ ਕਾਂਗਰਸ ਦੇ ਵਿੱਚ ਉਹ ਮਤਾ ਜਿਹੜਾ ਉਹ ਲੈ ਕੇ ਆਂਦਾ, ਉਹ ਪਾਸ ਕਰਾਇਆ। ਸੋ ਜੈਨੋਸਾਈਡ ਦੇ ਬਾਰੇ ਪਤਾ ਲੱਗਾ। ਸੋ ਕੱਲ੍ਹ ਜਦੋਂ ਤੁਸੀਂ ਗੱਲਾਂ ਕਰ ਰਹੇ ਸੀਗੇ, ਇਹਦੇ ਵਿੱਚ ਆਪਾਂ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਵੀ ਜਿਹੜਾ ਸਿੱਖ ਆ ਕਰੈਕਟਰ ਵਾਈਜ਼ ਸਿਧਾਂਤ ਤੋਂ ਕਾਫੀ ਥਿੜਕ ਗਿਆ। ਹਾਂਜੀ। ਅਤੇ ਉਹ ਕਿਤੇ ਨਾ ਕਿਤੇ ਕੁਰਸੀ ਦੀ ਭੁੱਖ ਜਿਹੜੀ ਆ, ਜਾਂ ਉਹ ਉਸ ਪਾਸੇ ਵੱਲ ਨੂੰ ਜਿਹੜਾ ਉਹ ਚਲਾ ਗਿਆ, ਉਹ ਤੋਂ ਬਚਣ ਦਾ, ਆਪਾਂ ਸਿਧਾਂਤ ਦੇ ਨਾਲ ਜੁੜਨ ਦਾ, ਮੁੜ ਜੁੜਨ ਦਾ, ਉਹਦੇ ਲਈ ਕੀ ਉਪਰਾਲੇ ਤੁਸੀਂ ਦੇਖਦੇ ਹੋਣੇ ਚਾਹੀਦੇ?
ਦੇਖੋ ਮੇਰੇ ਮੁਤਾਬਕ ਤਾਂ ਉੱਤੇ ਤੇ ਦੋ ਪੱਧਰ ਦੇ ਉੱਤੇ ਉਪਰਾਲੇ ਹੋ ਸਕਦੇ ਨੇ। ਇੱਕ ਤਾਂ ਜਿਹਨੂੰ ਕਹਿੰਦੇ ਆ ਬੌਧਿਕ ਲੈਵਲ ਦੇ ਉੱਤੇ, ਹਾਂਜੀ, ਕਿ ਇਹ ਸਾਰਾ ਵਰਤਾਰਾ ਕੀ ਸੀ ਤੇ ਇਹਦੇ ਵਿੱਚ ਸਾਨੂੰ ਕਿਸ ਕਿਸਮ ਦੀ ਅਪਰੋਚ ਰੱਖਣੀ ਚਾਹੀਦੀ ਹੈ ਅੱਗੇ ਤੋਂ ਵੀ, ਤੇ ਇਹਨੂੰ ਕਿਵੇਂ ਸੀਰੀਅਸਲੀ ਲੈਣਾ ਚਾਹੀਦਾ ਹੈ ਤਾਂ ਕਿ ਇਹ ਗੱਲ ਲਗਾਤਾਰ ਅੱਗੇ ਚੱਲਦੀ ਰਹੇ। ਇਹ ਤਾਂ ਹੈਗਾ ਬੌਧਿਕ ਲੈਵਲ ਦੇ ਉੱਤੇ। ਜਿਹੜੀ ਗੱਲ ਹੈ ਕਿ ਬੰਦੇ ਆਪਦੀ ਕੁਰਸੀ ਨੂੰ ਪੈਂਦੇ ਨੇ ਆਪਦੇ ਮੁਨਾਫੇ ਆਪਦੇ ਫਾਇਦੇ ਵਾਸਤੇ, ਇਹ ਹੈਗੀ ਹੈ ਇੱਕ ਮੋਰਲ ਵੀਕਨੈਸ, اخلاقی ਕਮਜ਼ੋਰੀ ਹੈ ਕਿ ਬੰਦਾ ਕੌਮ ਦੀ ਬਜਾਏ, ਕੌਮ ਦੇ ਹਿੱਤਾਂ ਦੀ ਬਜਾਏ ਜਿਹੜੇ ਆਪਦੇ ਹਿੱਤ, ਨਿੱਜੀ ਹਿੱਤ, ਨਿੱਜੀ ਫਾਇਦੇ ਆ ਉਧਰ ਨੂੰ ਜਾਂਦਾ ਹੈ। ਤੇ ਜਿਹੜੀ ਇਹ اخلاقی ਕਮਜ਼ੋਰੀ ਹੈ ਇਹ ਇਕੱਲੀ ਬੌਧਿਕਤਾ ਨਾਲ ਦੂਰ ਨਹੀਂ ਹੁੰਦੀ। ਠੀਕ ਹੈ। ਬੌਧਿਕਤਾ ਨਾਲ ਤੁਸੀਂ ਬੌਧਿਕ ਮੁਹਿੰਮ ਚਲਾ ਕੇ ਬੰਦੇ ਦੇ ਮਨ 'ਚ ਜੋ ਕੁਛ ਧਾਰਨਾਵਾਂ ਗਲਤ ਬਣੀਆਂ ਪਈਆਂ ਉਹ ਤਾਂ ਕੱਢ ਸਕਦੇ ਹੋ, ਉਹਦੀ ਸਮਝ ਨੂੰ ਵੱਧ ਨਿਖਾਰ ਸਕਦੇ ਹੋ, ਸਪਸ਼ਟ ਕਰ ਸਕਦੇ ਹੋ। ਜਿਹੜੀ ਉਹਦੀ ਆਤਮਾ 'ਚ ਨਿਖਾਰ ਆਉਣਾ ਉਹ ਬੌਧਿਕ ਯਤਨਾਂ ਨਾਲ ਨਹੀਂ ਹੋਣਾ, ਉਹ ਕੋਈ ਜਿਹੜੀ ਰੂਹਾਨੀ ਚਿਣਕ ਜਾਗੇ, ਪ੍ਰੇਰਨਾ ਜਾਗੇ ਉਹਦੇ ਅੰਦਰ, ਤੇ ਉਹ ਤਾਂ ਫਿਰ ਕੋਈ ਰੂਹਾਨੀ ਹਸਤੀ ਜਗਾ ਸਕਦੀ ਹੈ। ਉਹ ਜਿਹੜਾ ਅਮਲ ਹੈ ਉਹ ਤਾਂ ਜਿਵੇਂ ਇੱਕ ਦੀਵਾ ਜਗਿਆ ਉਹਨੇ ਹੋਰ ਦੀਵੇ ਜਗਾਉਣੇ ਆ, ਤੇ ਜਿਹੜਾ ਆਪ ਹੀ ਨਹੀਂ ਜਗਿਆ ਉਹਨੇ ਦੂਜੇ ਕਿਵੇਂ ਜਗਾ ਦੂਗਾ। ਉਹ ਫਿਰ ਜਿਹੜਾ ਕੋਈ ਦੀਵਾ ਜਿਹਨੇ ਰੋਲ ਨਿਭਾਉਣਾ, ਜਿਵੇਂ ਸਾਰੇ ਇਤਿਹਾਸ 'ਚ ਸਿੱਖਾਂ ਦੇ ਇਸ ਤਰ੍ਹਾਂ ਹੀ ਹੁੰਦਾ ਆਇਆ ਹੈ ਕਿ ਰੂਹਾਨੀ ਕੁਛ ਪੁਰਸ਼ ਹੁੰਦੇ ਸੀਗੇ। ਈਵਨ 1849 ਤੋਂ ਬਾਅਦ ਜਦੋਂ ਦੁਬਾਰਾ ਕੌਮ ਦੇ ਵਿੱਚ ਉਭਾਰ ਆਇਆ 20ਵੀਂ ਸਦੀ ਦੇ ਮੁੱਢਲੇ ਸਾਲਾਂ 'ਚ ਜਾਂ 19ਵੀਂ ਸਦੀ ਦੇ ਅਖੀਰ ਦੇ ਵਿੱਚ ਜਾ ਕੇ, ਜਿੱਥੋਂ ਉਹ ਸਿੰਘ ਸਭਾ ਲਹਿਰ ਚੱਲੀ, ਮੁੜ ਕੇ ਫਿਰ ਅਕਾਲੀ ਮੋਰਚੇ ਨਿਕਲੇ, ਉਹਦੇ 'ਚ ਬਹੁਤ ਸਾਰੇ ਧਾਰਮਿਕ ਪੁਰਸ਼ਾਂ ਨੇ ਬਹੁਤ ਰੋਲ ਨਿਭਾਇਆ ਸੀਗਾ। ਪ੍ਰਚਾਰ ਦੀ ਮੁਹਿੰਮ ਚਲਾਈ, ਲੋਕਾਂ ਦੇ ਵਿੱਚ ਧਰਮ ਪਿਆਰ ਦਾ ਜਾਂ ਇੱਕ ਧਰਮ ਪ੍ਰਤੀ ਪਿਆਰ ਦਾ ਜਜ਼ਬਾ ਉਹ ਜਗਾਇਆ ਤੇ ਪ੍ਰੇਰਿਆ ਲੋਕਾਂ ਨੂੰ, ਤੇ ਜਿਹਦੇ ਵਿੱਚ ਸੰਤ ਆਤਰ ਸਿੰਘ ਮਸਤੂਆਣਾ ਦਾ ਨਾਂ ਕਾਫੀ ਪ੍ਰਸਿੱਧ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਨਾਂ ਵੀ ਆਉਂਦਾ ਹੈ। ਇਸ ਤਰ੍ਹਾਂ ਜਿਹੜੇ ਹੋਰ ਵੀ ਕੁਛ, ਇੱਕ ਰਾਗੀ ਹਰੀ ਸਿੰਘ ਦਾ ਨਾਂ ਆਉਂਦਾ, ਵੀ ਬੰਦਿਆਂ ਨੇ ਆਪਦੇ ਕਿਤੇ ਕੀਰਤਨ ਰਾਹੀਂ, ਕਿਤੇ ਕਥਾ ਰਾਹੀਂ, ਤੇ ਕਿਤੇ ਮਤਲਬ ਲੈਕਚਰਾਂ ਰਾਹੀਂ ਕੌਮ ਨੂੰ ਜਗਾਇਆ, ਉਹਨਾਂ ਨੂੰ ਕੌਮ ਦੇ ਵਿੱਚ ਇੱਕ ਮਤਲਬ ਇਕੱਲਾ ਇਹ ਨਹੀਂ ਬੌਧਿਕ ਲੈਵਲ ਤੇ ਜਗਾਇਆ, ਰੂਹਾਨੀ ਤੌਰ ਤੇ ਚਿਣਕ ਪੈਦਾ ਕੀਤੀ। ਸੋ ਰੂਹਾਨੀ ਚਿਣਕ ਦੀ ਰੌਸ਼ਨੀ 'ਚ ਹੀ ਬੰਦਾ ਆਪਦੇ ਅੰਦਰਲੇ ਕੋਝ ਨੂੰ ਵੱਧ ਤਰੀ ਨਾਲ ਦੇਖ ਸਕਦਾ, ਉਂਝ ਨਹੀਂ। ਇਸ ਮੌਕੇ ਤੁਹਾਨੂੰ ਲੱਗਦਾ ਵੀ ਇਹ ਵਕਤ ਦੇ ਵਿੱਚ ਸਿੱਖ ਵੀ ਜਾਂ ਸਾਰੇ ਹਰ ਇੱਕ ਪਾਸੇ ਹੀ ਉਹ ਲੱਭਣ ਦੇ ਵਿੱਚ ਜ਼ਿਆਦਾ ਫਿਰਾਕ ਦੇ ਵਿੱਚ ਲੱਗੇ ਹੋਏ ਆ ਵੀ ਕੋਈ ਆਵੇ, ਕੋਈ ਆਵੇ, ਕੋਈ ਆਵੇ। ਇਹ ਆਪਾਂ ਇਸ ਦੌਰ 'ਚ ਉਹ ਕਿਤੇ ਐ ਨਹੀਂ ਹੁੰਦਾ ਵੀ ਤੁਸੀਂ ਜਾ ਕੇ ਲੱਭ ਲਓਗੇ, ਬਿਲਕੁਲ ਉਹ ਤਾਂ ਪ੍ਰਗਟ ਹੋਣਾ। ਸੋ ਲੱਭਣ ਵਾਸਤੇ ਯਤਨ ਕਰਨ ਦੀ ਬਜਾਏ ਨਾ ਅਰਦਾਸਾਂ ਹੁੰਦੀਆਂ। ਠੀਕ ਹੈ। ਸੋ ਜਦੋਂ ਇਹ ਜੀ ਕੋਈ ਹਸਤੀ ਪੈਦਾ ਹੁੰਦੀ ਆ ਉਹ ਤਾਂ ਲੰਮੀਆਂ ਕਿਤੇ ਅਰਦਾਸਾਂ ਤੋਂ ਬਾਅਦ ਸਦੀਆਂ ਦੀਆਂ, ਜਦੋਂ ਪੈਗੰਬਰ ਵੀ ਆਉਂਦਾ ਹੈ ਉਹ ਤਾਂ ਸਮੁੱਚੀ ਮਾਨਵਤਾ ਦੀਆਂ ਕਿਤੇ ਸਦੀਆਂ ਦੀਆਂ ਅਰਦਾਸਾਂ ਦਾ ਉਹ ਫਲ ਹੁੰਦਾ ਹੈ। ਤੇ ਇਸ ਤਰ੍ਹਾਂ ਜਦੋਂ ਕੋਈ ਸੰਤ ਮਹਾਪੁਰਸ਼ ਪ੍ਰਗਟ ਹੁੰਦਾ ਹੈ ਜਾਂ ਸਰਗਰਮ ਹੁੰਦਾ ਨਾ, ਉਹ ਕੌਮ ਦੀਆਂ ਅਰਦਾਸਾਂ ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ। ਸੋ ਉਹ ਤਾਂ ਅਰਦਾਸਾਂ ਹੀ ਕੀਤੀਆਂ ਜਾਣ ਸੱਚੇ ਮਨੋਂ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ। ਹਾਂਜੀ। ਤੇ ਅਜਮੇਰ ਸਿੰਘ ਜੀ, ਆਪਾਂ ਮੁੜ ਵਾਪਸ ਆਉਂਦੇ ਆ 84 ਦੀ ਜਿਹੜੀ ਇਸ ਗੱਲ ਦੇ ਉੱਤੇ, ਜੂਨ ਦਾ ਮਹੀਨਾ ਲੰਘ ਗਿਆ, ਹੁਣ ਅੱਗੇ ਨਵੰਬਰ ਦਾ ਆ ਰਿਹਾ, ਵਕਤ ਆ ਰਿਹਾ। ਹੁਣੇ ਤੋਂ ਕੀ ਲਾਮਬੰਦੀਆਂ ਹੋਣੀਆਂ ਚਾਹੀਦੀਆਂ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਕੁਛ ਮਤੇ ਆਉਣ, ਕੁਛ ਇੱਦਾਂ ਦੀਆਂ ਚੀਜ਼ਾਂ ਹੋਣ ਵੀ ਇਹ ਜੈਨੋਸਾਈਡ ਨੂੰ ਦੁਨੀਆ ਤੱਕ ਜਿਹੜਾ ਉਹ ਦੱਸਿਆ ਜਾ ਸਕੇ। ਹਾਂ, ਦਰਬਾਰ ਸਾਹਿਬ ਤੇ ਹਮਲੇ ਨਾਲੋਂ ਵੱਧ ਇਹਦੇ 'ਚ ਸਕੋਪ ਜ਼ਿਆਦਾ ਹੈ ਜੀ, ਕਿਉਂਕਿ ਜੈਨੋਸਾਈਡ ਬਾਰੇ ਇੱਕ ਸਰਬ ਪ੍ਰਵਾਨਿਤ ਪੋਜੀਸ਼ਨ ਲੈ ਚੁੱਕਿਆ UNO ਦੀ ਲੈਵਲ ਦੇ ਉੱਤੇ। ਮਤਲਬ ਜੈਨੋਸਾਈਡ ਨੂੰ ਤਾਂ ਕੋਈ ਵੀ ਠੀਕ ਨਹੀਂ ਕਹੂਗਾ, ਪਰ ਉਹਨੂੰ ਬਸ਼ਰਤੇ ਕਿ ਐਸਟੈਬਲਿਸ਼ ਹੋ ਜੇ, ਗੇਟ ਜੇ ਜੈਨੋਸਾਈਡ, ਜਿਹੜੀ ਗੱਲ ਤੋਂ ਉਹ ਭੱਜ ਰਹੇ ਨੇ ਬਹੁਤ ਚਿਰ ਤੋਂ, ਹਰ ਕੋਈ ਭੱਜਿਆ, ਅਰਮੀਨੀਆ ਦਾ ਵੀ ਜਿਹੜਾ ਤੁਸੀਂ ਕਿਹਾ ਨਾ, ਉਹ 100 ਸਾਲ ਤੋਂ ਵੱਧ ਉਹਨਾਂ ਨੂੰ ਯਤਨ ਕਰਨਾ ਪਿਆ ਹੈ ਨਾ, ਤੇ ਉਹ ਪਰ ਉਦੋਂ ਹੀ ਫਲ ਪੈਂਦਾ ਜਦੋਂ ਕਿਤੇ ਇੰਟਰਨੈਸ਼ਨਲ ਹਾਲਾਤ ਉਹੋ ਜਿਹੇ ਬਣ ਜਾਣ, ਕਿਉਂਕਿ ਦੁਨੀਆ ਦੀਆਂ ਜਿਹੜਾ ਦਸਤੂਰ ਆ ਨਾ ਰਾਜਾਂ ਦਾ,
ਸਰਕਾਰਾਂ ਦਾ, ਉਹ ਇਹ ਹੈ ਕਿ ਉਹ ਆਪਦੇ ਹਿੱਤ ਦੇਖਦੇ ਆ, ਪੋਲੀਟੀਕਲ ਰਾਜਸੀ ਹਿੱਤ। ਉਹਦੇ ਮੁਤਾਬਕ ਹੀ ਉਹਨਾਂ ਦੇ ਫੈਸਲੇ ਲੈਣ ਦਾ ਆਧਾਰ ਮੋਰਲ ਨਹੀਂ ਹੁੰਦਾ, ਸਿਚੁਏਸ਼ਨਲ ਹੈ। ਤੇ ਉਹਦੇ ਚ ਪੋਲੀਟੀਕਲ ਇੰਟਰਸਟ ਦੀ ਡਿਮਾਂਡ ਕਰਦੇ ਆ। ਸੋ ਉਹ ਜਦੋਂ ਪੋਲੀਟੀਕਲ ਇੰਟਰਸਟ ਇਹੋ ਜਿਹੇ ਬਣ ਜਾਣ ਉਹਨਾਂ ਦੇ, ਜਿਹਨੂੰ ਜੀਓ ਪੋਲੀਟਿਕਸ ਚੇਂਜ ਆਵੇ ਵੱਡੀ, ਫਿਰ ਇਹੋ ਜਿਹੇ ਮੌਕੇ ਮਿਲਦੇ ਨੇ ਜਦੋਂ ਤੁਸੀਂ ਜਾ ਕੇ ਮਤਲਬ ਇਹੋ ਜਿਹਾ ਕੰਮ ਤੁਹਾਡਾ ਜਿਹੜਾ ਚਿਰਾਂ ਤੋਂ ਅੜਿਆ ਪਿਆ ਉਹ ਨਿਕਲ ਸਕਦਾ ਹੁੰਦਾ। ਉਹ ਮੌਕਾ ਅਵੇਲ ਕਿਵੇਂ ਕਰਨਾ ਹੈ, ਜਿਵੇਂ ਆਪਾਂ ਖੇਡਣ 'ਚ ਵੀ ਦੇਖਦੇ ਹਾਂ, ਫੁੱਟਬਾਲ ਹੋਵੇ, ਹਾਕੀ ਹੋਵੇ, ਵੀ ਤੁਸੀਂ ਬਾਲ ਲੈ ਗਏ ਪਰ ਉੱਥੇ ਜਾ ਕੇ ਤੁਸੀਂ ਇੱਕ ਮੌਕੇ ਦੀ ਨਾ ਫਾਇਦਾ ਉਠਾਉਣਾ, ਗੋਲ ਕਰਨਾ ਹੈ। ਤੇ ਉਹਦੇ ਵਿੱਚ ਤੁਹਾਨੂੰ ਸਿਆਸੀ ਜਾਗਰੂਕਤਾ ਬਹੁਤ ਚਾਹੀਦੀ ਹੈ। ਤੁਹਾਨੂੰ ਲੱਗਦਾ ਵੀ ਇਹ ਵਕਤ ਹੈਗਾ ਸਿੱਖਾਂ ਕੋਲ ਇਸ ਟਾਈਮ ਜੋ ਬਿਲਕੁਲ ਟ੍ਰਾਂਸਨੈਸ਼ਨਲ ਦਾ ਹੁਣ ਜੋ ਘਟਨਾਵਾਂ ਵਾਪਰ ਰਹੀਆਂ ਪਿਛਲੇ ਸਾਲ, 1.5-2 ਸਾਲਾਂ ਤੋਂ, ਉਹ ਤੇ ਲਗਾਤਾਰ ਜਿੱਧਰ ਨੂੰ ਗੱਲ ਵੱਧ ਰਹੀ ਹੈ, ਓਵਰਆਲ ਜੋ ਗਲੋਬਲ ਸਿਚੁਏਸ਼ਨ ਤੇ ਜੀਓਪੋਲੀਟੀਕਲ ਜੋ ਸਾਰਾ ਸੀਨ ਹੈ, ਦ੍ਰਿਸ਼ ਹੈ, ਉਹ ਉਹਦੇ ਸਾਡੇ ਵਾਸਤੇ ਜਿਹੜੇ ਇਤਿਹਾਸ 'ਚ ਬੜੇ ਰੇਅਰ ਮੌਕੇ ਹੁੰਦੇ ਨੇ। ਕਿਉਂਕਿ ਇਤਿਹਾਸ ਦਾ ਜੇ ਆਪਾਂ ਦੇਖੀਏ ਨਾ, ਇੱਕ ਨਿਯਮ ਹੈ ਉਹਦੇ ਵਿਕਾਸ ਦਾ, ਵੀ ਕਦੇ ਕਦੇ ਇਤਿਹਾਸ ਬੜੀ ਸ਼ਾਂਤ ਤੇ ਧੀਮੀ ਤੋਂ ਚਾਲ ਚੱਲਦਾ। ਕਈ ਵਾਰ ਨਾ 50-50 ਸਾਲਾਂ 'ਚ ਵੀ ਕੋਈ ਵੱਡੀ ਤਬਦੀਲੀ ਨਹੀਂ ਆਉਂਦੀ, ਪਰ ਕੁਝ ਮੌਕੇ ਇਹੋ ਜਿਹੇ ਆਉਂਦੇ ਜਦੋਂ ਜਿਹੜੀ ਚਾਲ ਹੈ ਉਹ ਧੀਮੀ ਨਹੀਂ, ਦਿਨਾਂ 'ਚ ਬਦਲ ਬਹੁਤ ਹੀ ਵੇਗ ਭਰਪੂਰ ਹੋ ਜਾਂਦੀ ਹੈ ਤੇ ਸ਼ਾਂਤ ਨਹੀਂ, ਉੱਤਰ ਥਲ ਜਿਵੇਂ ਦਰਿਆ ਨਹੀਂ ਹੁੰਦਾ, ਬਿਲਕੁਲ ਵੀ ਉਹ ਕਿਤੇ ਮੈਦਾਨ ਦੇ ਵਿੱਚ ਜਿੱਥੇ ਪੱਧਰ ਹੈ ਉੱਥੇ ਉਹ ਸ਼ਾਂਤ ਵਗ ਰਿਹਾ ਹੈ, ਜਿੱਥੇ ਪਹਾੜ ਹੈ, ਰੋਕਾਂ ਆਉਂਦੀਆਂ, ਉੱਥੇ ਉਹ ਕਿੰਨਾ ਮਤਲਬ ਕਿਨਾਰਿਆਂ ਤੋਂ ਉਛਲ ਕੇ ਪੈਂਦਾ ਹੈ। ਤੇ ਇਸ ਕਰਕੇ ਹੁਣ ਜਿਹੜਾ ਸਮਾਂ ਆ ਰਿਹਾ ਹੈ, ਜਿਹਨੂੰ ਪੋਲੀਟੀਕਲ ਸ਼ਬਦਾਵਲੀ 'ਚ, ਟਰਮੀਨਾਲੋਜੀ 'ਚ ਹਿਸਟੋਰੀਕਲ ਕੰਜਕਚਰ ਦਾ ਨਾਮ ਦਿੱਤਾ ਜਾਂਦਾ ਹੈ, ਕਿ ਜਦੋਂ ਨੰਬਰ ਆਫ ਕੰਟਰਾਡਿਕਸ਼ਨਸ ਇੰਨੀਆਂ ਸ਼ਾਰਪ ਹੋ ਜਾਂਦੀਆਂ ਕਿਸੇ ਜਗ੍ਹਾ ਦੇ ਉੱਤੇ, ਕਿਸੇ ਖਿੱਤੇ ਦੇ ਵਿੱਚ ਜਾ ਕੇ, ਤੇ ਉਹਦੇ 'ਚੋਂ ਫਿਰ ਬੜੀ ਝੱਕ-ਥਲ, ਬੜੀ ਰੱਦੋ ਬਦਲ ਹੁੰਦੀ ਹੈ ਸੰਸਾਰ 'ਚ। ਉਹ ਹਿਸਟੋਰੀਕਲ ਕੰਜਕਚਰ 'ਚ ਫਿਰ ਕੌਮਾਂ ਨੂੰ ਬੜਾ ਮੌਕਾ ਮਿਲਦਾ ਹੈ। ਉਦੋਂ ਫਿਰ ਜਿਹੜੇ ਇਤਿਹਾਸ ਦੇ ਵਰਤਾਰੇ ਨੇ, ਉਹ ਜਿਹੜਾ ਪੈਂਡਾ ਸਾਲਾਂ 'ਚ ਤੈਅ ਹੋਣਾ ਹੁੰਦਾ, ਉਹ ਹਫ਼ਤਿਆਂ 'ਚ ਹੁੰਦਾ, ਉਦੋਂ ਇੰਨਾ ਤੇਜ਼ ਹੁੰਦਾ। ਇਸ ਕਰਕੇ ਉਹਦੇ ਨਾਲ ਕਦਮ ਮਿਲਾ ਕੇ ਚੱਲਣ ਵਾਸਤੇ ਉਸ 'ਚੋਂ ਤੁਸੀਂ ਕੁਛ ਕੱਢਣਾ ਹੈ ਆਪਦਾ, ਉਹ 'ਚੋਂ ਗੇਨ ਕਰਨਾ ਤੁਸੀਂ ਕੁਛ, ਉਹਦੇ ਵਾਸਤੇ ਬਹੁਤ ਹੀ ਕੰਪੀਟੈਂਟ ਲੀਡਰਸ਼ਿਪ ਕੌਮ ਕੋਲੇ ਚਾਹੀਦੀ ਹੈ, ਜਿਹਦੀ ਦ੍ਰਿਸ਼ਟੀ ਇਸ ਤਰ੍ਹਾਂ ਦੀ ਹੋਵੇ, ਜਿਹੜਾ ਇਤਿਹਾਸ ਦੀ ਇੱਕ ਕਹਿ ਲਓ ਨਬਜ਼ ਦੇ ਉੱਤੇ ਹੱਥ ਹੋਵੇ ਕਿ ਕੀ ਹੈ ਇਹ ਮੁਹਾਰਤ ਦਾ ਹੈਗਾ ਕੰਮ ਬਹੁਤ। ਸੋ ਤੁਹਾਨੂੰ ਲੱਗਦਾ ਆਪਣੇ ਕੋਲ ਇਸ ਟਾਈਮ ਉਹ ਲੀਡਰਸ਼ਿਪ ਹੈ? ਅਜੇ ਬਹੁਤੀ ਆਸ ਨਹੀਂ ਦਿਸ ਰਹੀ, ਪਰ ਕਈ ਵਾਰ ਦਿਨਾਂ 'ਚ ਹੀ ਸਿਚੁਏਸ਼ਨ ਨਿਕਲੇ ਆਉਂਦੇ ਨੇ ਬੰਦੇ। ਹੁਣ ਆਫਟਰ ਆਲ ਸਾਡੇ ਕੋਲ ਇੰਟੈਲੀਜੈਂਸੀਆ ਤਾਂ ਬਹੁਤ ਹੈ ਨਾ, ਕਿੰਨੇ ਪੜ੍ਹੇ ਲਿਖੇ ਬੰਦੇ ਨੇ, 2-3 ਜਨਰੇਸ਼ਨਾਂ ਹੈ ਹੁਣ ਸਾਡੇ ਕੋਲ, ਪੁਰਾਣੇ ਵੀ ਹੈ, ਤਜਰਬੇ ਹੰਡੇ ਵਰਤੇ ਵੀ ਹੈ, ਮਿਡਲ ਏਜਡ ਵੀ ਹੈ, ਬਿਲਕੁਲ ਯੰਗ ਜਿਹੜੇ ਸਟੂਡੈਂਟ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਨੇ, ਜਿਹੜੇ ਤੇਜ਼ੀ ਨਾਲ ਸਿੱਖ ਰਹੇ ਨੇ ਸਭ ਕੁਛ, ਉਹ ਵੀ ਬਹੁਤ ਨਾ। ਸੋ ਜੇ ਇਹ ਕਿਤੇ ਸਾਡਾ ਗੱਲ ਇੱਕ ਚਾਲ ਦਿਸ਼ਾ ਜੀ ਠੀਕ ਕਰਨ ਦੀ ਹੈ, ਬੰਦੇ ਭੱਜੇ ਨੱਠੇ ਦਾ ਫਿਰਦੇ ਆ, ਕੰਮ ਨਹੀਂ ਕਰ ਰਹੇ, ਕੋਈ ਕੁਛ ਕਰ ਇੱਕ ਪਾਸੇ ਨੂੰ ਚੈਨਲਾਈਜ਼ ਕੀਤਾ ਜਾਵੇ, ਇਹ ਕੰਮ ਕਰਨ ਦੀ ਲੋੜ ਹੈ। ਤੇ ਇਹਦੇ ਵਾਸਤੇ ਇਹ ਮੌਕੇ ਤੇ ਜਾ ਕੇ ਨਹੀਂ ਹੋਣਾ ਹੁੰਦਾ, ਪਹਿਲਾਂ ਤਿਆਰੀਆਂ ਕਰਨੀਆਂ ਪੈਂਦੀਆਂ, ਪਹਿਲਾਂ ਸਪੀਡ ਵਰਕ ਕਰਨਾ ਪੈਂਦਾ, ਫਿਰ ਕਿਤੇ ਜਾ ਕੇ ਉਹ ਪ੍ਰਗਟ ਹੁੰਦਾ। ਕਿਤੇ ਲੋਹਾ ਗਰਮ ਹੋਵੇ ਤਾਂ ਥੋੜਾ ਹੋਣਾ ਚਾਹੀਦਾ ਕੋਲ, ਉਹ ਤਾਂ ਹਾਂ। ਇਸ ਕਰਕੇ ਪਹਿਲਾਂ ਉਹ ਲੋਹਾ ਗਰਮ ਕਰਨ ਦਾ ਜਿਹੜਾ ਕੰਮ ਹੈ ਉਹ ਵੀ ਚਾਹੀਦਾ, ਫਿਰ ਹਥੌੜਾ ਵੀ ਚਾਹੀਦਾ ਹੈ। ਜੇ ਲੋਹਾ ਗਰਮ ਵੀ ਪਿਆ ਹਥੌੜਾ, ਉਹ ਤਾਂ ਵੀ ਫਿਰ ਹੱਥ ਮੁੱਕੀਆਂ ਨਾਲ ਤਾਂ ਹੋਣਾ ਨਹੀਂ, ਉਹ ਤਾਂ ਹੋਣਾ ਨਹੀਂ। ਤੇ ਇਸ ਕਰਕੇ ਨਾ ਹੁਣ ਅਜੇ ਸਮਾਂ ਹੈ ਨਵੰਬਰ 'ਚ, ਬਹੁਤਾ ਨਹੀਂ ਵੈਸੇ ਤੇ ਆਪਾਂ ਕਹੀਏ ਵੀ ਕੁਝ ਮਹੀਨੇ ਬਚੇ, ਨਿਕਲ ਜਾਂਦਾ ਸਮਾਂ। ਬਿਲਕੁਲ ਕਿੰਨਾ ਹੁੰਦਾ, ਜੂਨ ਦਾ ਮਹੀਨਾ ਤਾਂ ਅੱਜ ਖਤਮ ਹੋ ਗਿਆ, ਤੇ ਹੁਣ ਇਸ ਤਰ੍ਹਾਂ ਬਾਕੀ ਦਿਨ ਨਿਕਲ ਜਾਣਗੇ। ਮੈਨੂੰ ਇਹ ਲੱਗਦਾ ਕਿ ਜ਼ੋਰ ਲੱਗਣਾ ਚਾਹੀਦਾ ਵੀ ਸਾਡੇ ਆਪਣੇ ਅੰਦਰ ਜਿਹੜਾ ਪ੍ਰਚਾਰ ਹੈ ਉਹ ਤਾਂ ਚਲੋ ਚੱਲੀ ਜਾਣਾ, ਸਾਡਾ ਜ਼ੋਰ ਸਾਰਾ ਉੱਥੇ ਹੀ ਹੁੰਦਾ, ਆਪਦਿਆਂ ਨੂੰ ਉਹ ਗੱਲਾਂ ਸੁਣਾਈ ਜਾਣੀਆਂ, ਆਪਣੇ ਨੂੰ ਸਿੱਖਿਆ ਨੂੰ ਸਿਖਾਈ ਜਾਣਾ, ਸਿੱਖਿਆ ਨੂੰ ਸਿਖਾਈ ਜਾਣਾ, ਮਤਲਬ ਜਿਹੜੇ ਪਹਿਲਾਂ ਹੀ ਜਾਣਦੇ ਨੇ ਉਹਨੂੰ ਫਿਰ ਦੁਹਰਾਈ ਜਾਣਾ ਉਹ ਗੱਲਾਂ, ਉਹ ਚਲੋ ਉਹ ਵੀ ਚੱਲਣਾ ਚਾਹੀਦਾ ਤਾਂ ਕਿ ਗੱਲ ਲਗਾਤਾਰ ਅਗਲੀ ਜਨਰੇਸ਼ਨ ਤੱਕ ਜਾਂਦੀ ਰਹੇ। ਪਰ ਜਿਹੜੇ ਹੁਣ ਦੂਜੀ ਗੱਲ ਹੈ ਕਿ ਤੁਸੀਂ ਜਿਹੜੀ ਵੈਸਟਰਨ ਵਰਲਡ ਆ ਖਾਸ ਕਰਕੇ, ਉਹਨਾਂ ਦੇ ਲੋਕਾਂ ਤੋਂ ਲੈ ਕੇ ਉਹਨਾਂ ਦੇ ਇਲੈਕਟਡ ਰਿਪਰੈਜ਼ੈਂਟੇਟਿਵਸ ਤੱਕ
ਹੂੰ ਹਰ ਜਗ੍ਹਾ ਦੇ ਉੱਤੇ ਟਾਰਗੇਟ ਮਿੱਥੇ ਜਾਣ ਵੀ ਅਸੀਂ ਕਿਹਨੂੰ ਮਿਲਣਾ ਹੈ। ਉਹਦੇ ਵਾਸਤੇ ਬਕਾਇਦਾ ਪੇਪਰ ਵਰਕ ਕੀਤਾ ਜਾਂਦਾ ਹੈ ਨਾ, ਤੇ ਉਹ ਰਲ ਕੇ ਵੀ ਕੀਤਾ ਜਾ ਸਕਦਾ ਵੀ ਇਸ ਪੈਟਰਨ ਦੇ ਉੱਤੇ। ਹੁਣ ਜਿਵੇਂ ਮੈਂ ਉੱਥੇ ਦੇਖਿਆ ਹੈ ਕੈਨੇਡਾ ਦੇ ਵਿੱਚ, ਹਾਂਜੀ, ਜਿਹੜੀ NDP ਹੈ ਉਹਨੇ ਇੱਕ ਮੁਹਿੰਮ ਚਲਾਈ ਹੋਈ ਹੈ, ਪਟੀਸ਼ਨ ਤੇ ਦਸਤਖਤ ਕਰਵਾ ਰਹੇ ਨੇ। ਠੀਕ ਹੈ। ਵੀ ਜਿਹੜੀ ਪਾਰਲੀਮੈਂਟ ਦੇ ਵਿੱਚ ਦੇਣੀ ਆ ਉਹਨਾਂ ਨੇ, ਵੀ ਪਾਰਲੀਮੈਂਟ ਵੱਲੋਂ ਕੈਨੇਡਾ ਦੀ ਵੱਲੋਂ ਨਵੰਬਰ ਦੇ ਵਿੱਚ ਉਹ ਜਿਹੜਾ ਨਵੰਬਰ 84 ਚ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ਉਹਨੂੰ ਜੈਨੋਸਾਈਡ ਕਰਾਰ ਦਿੱਤਾ ਜਾਵੇ। ਉਹ ਮੁਹਿੰਮ ਬਹੁਤ ਚੱਲ ਰਹੀ ਹੈ, ਮੈਂ ਦੇਖੀ ਸੀਗੀ, ਮੈਂ ਕੈਲਗਰੀ ਸੀ, ਉੱਥੇ ਆਇਆ ਸੀ ਜਗਮੀਤ ਸਿੰਘ। ਠੀਕ ਹੈ। ਤੇ ਉਹ ਬੜਾ ਟੂ ਦੀ ਪੁਆਇੰਟ ਗੱਲ ਕਰਦੇ ਨੇ, ਬੜੀ ਸੋਹਣੀ ਸਪਸ਼ਟ। ਤੇ ਉਸ ਵਾਸਤੇ ਜਗ੍ਹਾ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਤੁਸੀਂ ਉਹ 'ਤੇ ਦਸਤਖਤ ਕਰੋ। ਤੇ ਇਹ ਹੁੰਦਾ ਇੱਕ ਪਬਲਿਕ ਓਪੀਨੀਅਨ ਕ੍ਰੀਏਟ ਕਰਨਾ, ਕਿਉਂਕਿ ਇਲੈਕਟਡ ਰਿਪਰੈਜ਼ੈਂਟੇਟਿਵ ਤੁਹਾਡੀ ਤਾਂ ਹੀ ਸੁਣਨਗੇ ਜੇ ਯੂ ਹੈਵ ਅਨਫ ਵੋਟਸ, ਪਬਲਿਕ ਨਾਲ ਓਪੀਨੀਅਨ ਹੋਵੇ। ਇਹ ਹੁਣ ਮੇਰਾ ਖਿਆਲ ਲਾਮਬੰਦ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ। ਸਾਡੇ ਬੰਦੇ ਨਾ ਬਿਲਕੁਲ ਨੇੜੇ ਜਾ ਕੇ ਫਿਰ ਜੁੱਤੀਆਂ ਲਾ ਕੇ ਭੱਜਣ ਵਾਲੀ ਗੱਲ ਹੁੰਦੀ ਹੈ ਵੀ ਹੁਣ ਭੱਜ ਲਓ। ਉਦੋਂ ਫਿਰ ਟ੍ਰੇਨ ਗਾਹ ਲੰਘ ਜਾਂਦੀ। ਹਾਂ, ਸੋ ਪਹਿਲਾਂ ਤੋਂ ਇਹ ਪਲਾਨ ਹੋਣਾ ਚਾਹੀਦਾ ਜਿਹੜਾ ਸਾਡੇ ਜੇ ਸੁਭਾਅ 'ਚ ਨਹੀਂ। ਤੇ ਇਹ ਹੁਣ ਚਲੋ ਉਹਨਾਂ ਨੇ NDP ਵਾਲਿਆਂ ਨੇ ਇਹ ਇਨੀਸ਼ੀਏਟਿਵ ਚੰਗਾ ਲਿਆ ਹੋਇਆ, ਵਧੀਆ ਸਿੱਖਣਾ ਚਾਹੀਦਾ। ਦੇ ਆਰ ਇਨ ਅ ਬੈਟਰ ਪੋਜੀਸ਼ਨ ਨਾਓ ਦੈਟ ਵੀ ਉਹ ਕਰਵਾ, ਮਤਲਬ ਉਹਨਾਂ ਉਹ ਕੰਮ ਕਰਨ ਦੇ ਸਮਰੱਥ ਹੈਗੇ ਨੇ। ਤੇ ਇਹ ਚੰਗਾ ਹੈ। ਤੇ ਬਾਕੀ ਵੀ ਸਾਰੀਆਂ ਜਿਹੜੀਆਂ ਹੈਗੀਆਂ ਆਰਗੇਨਾਈਜੇਸ਼ਨਾਂ, ਉਹਨਾਂ ਨੂੰ ਚਾਹੀਦਾ ਉਹ ਇਸ ਕੰਮ ਵਿੱਚ ਕੈਨੇਡਾ 'ਚ ਤਾਂ ਚਲੋ ਸਹਿਯੋਗ ਦੇਣ ਹੀ ਦੇਣ, ਬਾਕੀ ਥਾਵਾਂ 'ਤੇ ਵੀ ਮੇਰੇ ਖਿਆਲ ਇੰਗਲੈਂਡ ਦੇ ਵਿੱਚ, ਅਮਰੀਕਾ 'ਚ, ਤੇ ਜਿਹੜਾ ਹੈਗਾ ਆਪਣਾ ਆਸਟ੍ਰੇਲੀਆ 'ਚ, ਤੇ ਈਵਨ ਯੂਰਪ ਦੇ ਵਿੱਚ ਜਿੱਥੇ ਜਿੰਨਾ ਵੀ ਹੋ ਸਕਦਾ ਇਹਨੂੰ ਇੱਕ ਇੰਪੋਰਟੈਂਟ ਇਸ਼ੂ ਦੇ ਤੌਰ ਤੇ ਟੇਕ ਅਪ ਕਰਨ ਹੁਣ। ਤੇ ਉਹਦੇ ਵਿੱਚ ਹੈ ਵੀ ਕੋਈ ਇਸ ਤਰ੍ਹਾਂ ਦੀ ਵੀ ਡਰਾਫਟਿੰਗ ਹੋਵੇ ਬੜੀ ਠੀਕ ਤਰ੍ਹਾਂ ਦੀ, ਜਿਹੜੀ ਉਹਨਾਂ ਨੂੰ ਕਨਵਿੰਸ ਕਰ ਸਕੇ। ਇੱਕ ਤਾਂ ਨਾ ਪ੍ਰੋਪੇਗੰਡੇ ਵਾਸਤੇ ਤੁਸੀਂ ਆਪਦਿਆਂ 'ਚ ਗੱਲ ਲਿਜਾਣੀ ਨਹੀਂ। ਇਹ ਸਾਡੇ ਜਿਹੜੇ ਬੰਦੇ ਕੁਛ ਜਿਨ੍ਹਾਂ ਨੂੰ ਕਾਨੂੰਨੀ ਪੱਖਾਂ ਦੀ ਵੀ ਸਾਰੀ ਉਹਨਾਂ ਕੋਲ ਲੈਂਗੁਏਜ ਵੀ ਹੋਵੇ ਤੇ ਉਹ ਟ੍ਰੇਨਿੰਗ ਹੋਵੇ, ਇਹ 'ਚ ਇਨਵੋਲਵ ਹੁਣੇ ਤੋਂ ਕੀਤੇ ਜਾਣ ਬੰਦੇ, ਤੇ ਉਹਦੇ 'ਤੇ ਐਕਸਰਸਾਈਜ਼ ਕਰਕੇ ਉਹਨੂੰ ਫਿਰ ਫਾਈਨਲਾਈਜ਼ ਕਰਕੇ ਡਾਕੂਮੈਂਟਸ ਨੂੰ, ਤੇ ਉਹ ਫਿਰ ਉਹਨਾਂ ਤੱਕ ਜੋ ਕੰਸਰਨਡ ਹੈਗੇ ਇੰਸਟੀਟਿਊਸ਼ਨ ਜਾਂ ਮੈਂਬਰਸ, ਉਹਨਾਂ ਤੱਕ ਉਹ ਗੱਲ ਪਹੁੰਚਾਈ ਜਾਵੇ। ਸੋ ਇਹ ਮੁਹਿੰਮ ਮੇਰੇ ਮੁਤਾਬਕ ਬਹੁਤ ਇੰਪੋਰਟੈਂਟ ਹੈ, ਜਿਹੜੀ ਇੱਥੇ ਚਲਾਈ ਜਾ ਸਕਦੀ ਹੈ ਤੇ ਜਿਹਨੂੰ ਹੁਣ ਰਿਸਪੌਂਸ ਮਿਲ ਸਕਦਾ। ਜਿਵੇਂ ਅਰਮੀਨੀਆ ਨੂੰ ਬਹੁਤ ਸਾਲਾਂ ਬਾਅਦ ਜਾ ਕੇ, ਜਦੋਂ ਉਹਨਾਂ ਦੇ ਜਿਵੇਂ ਆਪਣੇ ਪੰਜਾਬੀ 'ਚ ਕਹਾਵਤ ਨਹੀਂ, ਜਦੋਂ ਗੁੱਲੀ ਦਣ ਪੈ ਜੇ ਫਿਰ ਵੱਗ ਮਾਰੀ ਦੀ ਹੈ। ਸੋ ਹੁਣ ਗੁੱਲੀ ਦਣ ਪੈਣ ਵਾਲੀ ਹੈ ਸਿੱਖਾਂ ਦੀ। ਸੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਵੀ ਭਾਰਤ ਘਿਰਿਆ ਆ। ਹਾਂ, ਉਹ ਗੱਲਾਂ ਵੀ ਨਾਲ ਇਹ ਤੇ ਫਿਰ ਸਾਰੀਆਂ ਚਲੀਆਂ ਜਾਣਗੇ ਵੀ ਇਹ ਨਸਲਕੁਸ਼ੀ ਦੀ ਕੰਟੀਨਿਊਟੀ ਆ ਵੀ ਅਜੇ ਵੀ ਐਕਟਿਵਿਸਟ ਦੇ ਉਹ ਪਿੱਛੇ ਆ। ਉਹ ਲਗਾਤਾਰ ਸਾਡਾ ਕਿੰਨਾ ਕੁਝ ਕਰ ਚੁੱਕੇ ਨੇ ਤੇ ਕਿੰਨਾ ਕੁਝ ਕਰਨ ਦੀਆਂ ਜੇ ਕੋਸ਼ਿਸ਼ਾਂ ਤੇ ਕਿੰਨੀ ਇੰਟਰਫੀਅਰੈਂਸ ਹੋ ਰਹੀ ਹੈ ਜਿਹੜੀ ਕਿ ਬਿਲਕੁਲ ਹੀ ਗਲਤ ਹੈ। ਸਾਡੇ ਸਾਰੇ ਇੰਸਟੀਟਿਊਸ਼ਨ, ਸਾਡੇ ਗੁਰਦੁਆਰਿਆਂ ਤੋਂ ਲੈ ਕੇ ਹਰ ਜਗ੍ਹਾ ਦੇ ਉੱਤੇ ਵੀ ਉਹਨਾਂ ਦਾ ਕੰਮ ਇਹ ਨਹੀਂ, ਜਿਹੜੇ ਉਹਨਾਂ ਨੇ ਆਪਦੇ ਇੱਥੇ ਸਫਾਰਤਖਾਨੇ ਖੋਲ੍ਹੇ ਹੋਏ ਨੇ। ਤੇ ਉਹ ਸਫਾਰਤਖਾਨੇ ਕਾਹਦੇ ਨੇ? ਉਹ ਤਾਂ ਜੋ ਅੰਗਰੇਜ਼ਾਂ ਵੇਲੇ ਸੀਗਾ, ਜੋ ਜਦੋਂ ਮੇਵਾ ਸਿੰਘ ਲੋਪੋਗੇ ਨੇ ਉਹ ਮਾਰਨਾ ਪਿਆ ਸੀਗਾ ਹੌਪਕਿੰਸਨ, ਤੇ ਇਹ ਤਾਂ ਉਹੀ ਕੰਮ ਹੋ ਰਿਹਾ ਨਾ। ਬੰਦੇ ਉਵੇਂ ਡਿਪਿਊਟ ਕੀਤੇ ਪਏ ਨੇ, ਡਿਪਲੋਮੇਟਾਂ ਦੇ ਭੇਸ ਦੇ ਵਿੱਚ ਲਾਏ ਪਏ। ਹਾਂ, ਇਹ ਗੱਲ ਲਿਜਾਣੀ ਚਾਹੀਦੀ ਹੈ ਵੱਡੀ ਅਗਰੈਸਿਵਲੀ। ਮੌਕਾ ਆ ਹੁਣ, ਇਹ ਮੌਕਾ ਹੈਗਾ ਹੁਣ ਸਾਡੇ ਵਾਸਤੇ। ਸੋ ਅਜਮੇਰ ਸਿੰਘ ਜੀ, ਤੁਸੀਂ ਉੱਥੇ ਹੁੰਨੇ ਆ, ਜਿਹੜਾ ਬਾਹਰ ਬੈਠਾ NRI ਜਾਂ ਜਿਹੜਾ ਸਿੱਖ ਆ, ਹਾਂਜੀ, ਉਹ ਭਾਵੁਕਤਾ ਦੇ ਵਿੱਚ ਜ਼ਿਆਦਾ ਚੱਲਦਾ ਆ। ਜਿਹੜਾ ਉੱਥੇ ਆ ਕਈ ਵਾਰੀ ਉਹਨੂੰ ਪੂਰਾ ਗ੍ਰਾਸ ਰੂਟ ਦਾ ਜਿਹੜਾ ਉਹ ਪਤਾ ਨਹੀਂ ਹੁੰਦਾ, ਕਈ ਵਾਰੀ ਇੱਥੇ ਵਿੱਚ ਤਾਂ ਗੱਚ ਵੀ ਖਾ ਜਾਂਦਾ ਆ। ਇਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਆ ਵੀ ਕਿੱਦਾਂ ਜਿਹੜਾ ਉਹ ਵਰਤ ਕੇ ਹੀ ਪਤਾ ਲੱਗਣਾ ਆ, ਜਾਂ ਕੋਈ ਹੋਰ ਵੀ ਆਪਾਂ ਦੇਖ ਸਕਦੇ? ਸਾਡੇ ਨਾ ਕੁਝ ਸੁਭਾਅ 'ਚ ਨੁਕਸ ਹੈਗਾ, ਕੁਛ ਨਾ ਕੁਛ। ਅਸੀਂ ਜਿਹਦੇ ਪਿੱਛੇ ਤੁਰਦੇ ਆ ਨਾ, ਹੈ ਤਾਂ ਇਹ ਖੂਬਸੂਰਤੀ ਵੀ ਕਹਿ ਲਓ, ਮਾਸੂਮੀਅਤ ਵੀ ਕਹਿ ਲਓ, ਕਿਉਂਕਿ ਅਸੀਂ ਹਰ ਇੱਕ ਤੇ ਸ਼ੱਕ ਦੀ ਨਜ਼ਰ ਨਾਲ ਦੇਖੀ ਚੱਲੀਏ, ਉਹ ਵੀ ਕੋਈ ਬਹੁਤਾ ਚੰਗਾ ਨਹੀਂ ਹੁੰਦਾ। ਜੋ ਵਰਤਾਰਾ ਚੱਲ ਵੀ ਰਿਹਾ ਆ। ਹਾਂ,
ਹੂੰ ਸ਼ੱਕ ਹਰ ਵੇਲੇ ਮਨ 'ਚ ਰੱਖਣਾ ਉਹ ਤਾਂ ਸਿਕਨੈਸ ਹੈ ਵੀ ਹਰ ਇੱਕ ਨੂੰ ਤੁਸੀਂ ਵੀ ਇਹਨੂੰ ਵੀ ਸ਼ੱਕ ਹੈ ਇਹ 'ਤੇ ਵੀ ਸ਼ੱਕ, ਪਰ ਕੌਸ਼ੀਅਸ ਖਬਰਦਾਰ ਹੋ ਕੇ ਚੱਲਣਾ, ਇਹ ਦੋਹਾਂ ਗੱਲਾਂ 'ਚ ਬੜਾ ਫਰਕ ਹੈ। ਥੋੜਾ ਐਕਸਪੈਂਡ ਕਰੋ ਇਹਦੇ ਤੇ। ਵੀ ਤੁਸੀਂ ਨਾ ਮਤਲਬ ਜਦੋਂ ਕੋਈ ਵਰਤਾਰਾ ਵਾਪਰਦਾ ਹੈ, ਕੋਈ ਲੀਡਰ ਉੱਭਰਦਾ, ਮਤਲਬ ਕੋਈ ਕਰਦਾ ਹੈ, ਉਹਨੂੰ ਥੋੜਾ ਜਿਹਾ ਵਾਚ ਕਰੋ ਕੇਅਰਫੁਲੀ, ਉਹ ਕਿਹੋ ਜਿਹੇ ਸਟੈਪ ਲੈ ਰਿਹਾ ਹੈ, ਉਹਦੇ ਨਾਲ ਕਿਸ ਕਿਸਮ ਦੇ ਬੰਦੇ ਜੁੜ ਰਹੇ ਹਨ, ਉਹ ਕੀ ਕਰ ਰਿਹਾ ਹੈ, ਤੇ ਬਜਾਏ ਇਹਦੇ ਵੀ ਬਸ ਇੱਕ ਵਾਰ ਪਿੱਛੇ ਲੱਗ ਕੇ ਤੁਰ ਪੋ, ਲੱਗੇ ਤੇ ਲੱਗੇ। ਹਾਂ, ਤੇ ਉਹਦੀ ਚਲੋ ਸਭ ਤੋਂ ਨਖਿੱਧ ਉਦਾਹਰਨ ਤਾਂ ਆਹੀ ਸੀਗੀ ਜਿਹੜੀ ਆਮ ਆਦਮੀ ਪਾਰਟੀ ਨੂੰ ਜਿਤਾਇਆ, ਤੇ ਜਿਹਦਾ ਤਾਂ ਕੋਈ ਵੀ ਕਾਰਨ ਨਹੀਂ ਸੀ ਪੰਥਕ ਦਾ ਮਤਲਬ, ਹਨਾ। ਚਲੋ ਇੱਕ ਕਾਰਨ ਸੀਗਾ ਵੀ ਯਾਰ ਇਹਨਾਂ ਤੋਂ ਖਹਿੜਾ ਛੁੱਟੇ, ਦੂਜਿਆਂ ਤੋਂ। ਹਾਂ, ਇਹ ਟੁੱਟੇ ਇੱਕ ਸਾਈਕਲ ਜਿਹੜਾ ਬਣਿਆ ਪਿਆ ਨਾ, ਇੱਕ ਵਾਰ ਕਾਂਗਰਸ ਆ ਗਈ, ਇੱਕ ਵਾਰ ਅਕਾਲੀ ਆ ਗਏ, ਉਹਨਾਂ ਨੇ ਇੱਕ ਪੂਰਾ ਜਿਹੜਾ ਬਿਊਰੋਕ੍ਰੇਟਿਕ ਸਟਰਕਚਰ ਖੜਾ ਕੀਤਾ ਸੀ, ਉਹ ਬਣਿਆ ਬਣਾਇਆ ਹੀ ਉਹ ਉਹਨਾਂ ਨੂੰ ਸਰਵ ਕਰਨ ਲੱਗ ਜਾਂਦਾ ਸੀ ਵੀ ਕੋਈ ਇਹੀ ਜੀ ਇੰਟਰਵੈਂਸ਼ਨ ਤੀਜੀ ਹੋ ਜੇ ਜਿਹਦੇ ਨਾਲ ਉਹ ਟੁੱਟੇ ਸਰਕਲ ਜਾਂ ਸਾਈਕਲ ਜਿਹੜਾ ਹੈ, ਤੇ ਉਹ ਮੈਨੂੰ ਵੀ ਮਤਲਬ ਉਸ ਮੌਕੇ ਸੀ ਵੀ ਜੇ ਸ਼ਾਇਦ ਇਹ ਇੰਨਾ ਕੁ ਤਾਂ ਕਰ ਹੀ ਲੈਣਗੇ ਵੀ ਥੋੜਾ ਬਹੁਤਾ ਉਹਨਾਂ ਦੇ ਉਸ ਸਿਸਟਮ ਨੂੰ, ਪਰ ਹੁਣ ਜੋ ਆਪਾਂ ਦੇਖਿਆ ਉਹਦੇ 'ਚ ਤਾਂ ਇਹ ਵੀ ਟੋਟਲੀ ਜਿਹੜੇ ਕੁਝ ਸੈਂਸਿਟਿਵ ਇਸ਼ੂਜ਼ ਹੈ ਨਾ ਜਾਂ ਖੇਤਰ ਨੇ, ਉੱਥੇ ਪੰਜਾਬ ਦੀ ਲੀਡਰਸ਼ਿਪ ਦਾ, ਪੰਜਾਬ ਦੀ ਗਵਰਨਮੈਂਟ ਦਾ ਕੋਈ ਡਿਸੀਜਨ ਉਹ ਆਪ ਨਹੀਂ ਕਰ ਸਕਦੇ, ਫੇਲ ਹੋਏ ਉੱਥੇ ਹਮੇਸ਼ਾ ਹੀ ਸੈਂਟਰ ਵੱਲੋਂ ਹੁੰਦਾ। ਡੀਜੀਪੀ ਸੈਂਟਰ ਨੇ ਲਾਉਣਾ ਹੈ। ਦੇਖੋ ਤੁਸੀਂ ਇੱਥੇ ਹੌਲਦਾਰ ਭਰਤੀ ਕਰ ਲਓ ਜਿੰਨੇ ਮਰਜ਼ੀ, ਜਿੰਨੇ ਹੌਲਦਾਰਾਂ ਨੂੰ ਕੰਮ ਦੇਣਾ, ਹਰਿਆਰ ਕੀ ਹੈ ਨਾ, ਉਹ ਸਾਰੀ ਉਹਨਾਂ ਦੇ ਹੱਥ 'ਚ, ਤੇ ਹੌਲਦਾਰ ਕੀ ਕਰ ਲਓ। ਹਾਂ, ਤੇ ਇਸੇ ਤਰ੍ਹਾਂ ਮਤਲਬ ਆਪਣਾ ਜਿਹੜਾ ਹੁੰਦਾ ਹੈ ਐਡਵੋਕੇਟ ਜਨਰਲ ਜਾਂ ਸੈਕਟਰੀਜ਼, ਚੀਫ ਸੈਕਟਰੀਜ਼, ਹੋਰ ਸਾਰੇ ਹੋਮ ਸੈਕਟਰੀ, ਸੋ ਉਹ ਤਾਂ ਉਹਨਾਂ ਦੇ ਹੱਥ 'ਚ ਹੈ, ਉੱਥੋਂ ਡਿਸਾਈਡ। ਹੁਣ ਤਾਂ ਉਹਨਾਂ ਨੇ ਇੰਨਾ ਸੈਂਟਰਲਾਈਜ਼ ਕਰ ਲਿਆ ਬਹੁਤ ਹੀ ਜ਼ਿਆਦਾ, ਤੇ ਉਹਦੇ 'ਚ ਤਾਂ ਜਾਂ ਤਾਂ ਪੋਲੀਟੀਕਲ ਵਿਲ ਬਹੁਤ ਹੋਵੇ ਪੰਜਾਬ ਦੀ ਲੀਡਰਸ਼ਿਪ 'ਚ, ਉਹ ਵਿਲ ਤਾਂ ਹੋਊਗੀ ਜੇ ਤੁਹਾਡੀ ਕੋਈ ਕਮਿਟਮੈਂਟ ਹੋਵੇ ਆਪਦੀ ਕਮਿਊਨਿਟੀ ਨਾਲ, ਆਪਦੀ ਸਟੇਟ ਨਾਲ, ਤੇ ਜੇ ਉਹ ਕਮਿਟਮੈਂਟ ਵੀ ਕਮਜ਼ੋਰ ਹੈ, ਉਹ ਫਿਰ ਪੋਲੀਟੀਕਲ ਵਿਲ ਤਾਂ ਹੋਊਗੀ, ਫਿਰ ਤਾਂ ਤੁਸੀਂ ਉਹਦੇ ਨਾਲ ਰਲ ਕੇ ਚੱਲੋਗੇ ਵਿਲਿੰਗਲੀ ਔਰ ਅਨਵਿਲਿੰਗਲੀ। ਹਾਂ, ਸੋ ਇਹ ਕੁਝ ਵਾਪਰ ਰਿਹਾ ਹੈ, ਉਹ ਪੋਲੀਟੀਕਲ ਨਾ ਕਮਿਟਮੈਂਟ ਹੈ ਤੇ ਨਾ ਵਿਲ ਹੈ, ਦੋਨੋਂ ਲੈਕਿੰਗ ਹੈ, ਹੈ। ਤੇ ਜਦੋਂ ਸਾਡੇ ਪੰਥਕ ਆਗੂ, ਕੋਈ ਪੰਥ ਦੇ ਵਿੱਚੋਂ ਸਿੱਖਾਂ ਦਾ ਆਗੂ ਉੱਭਰਦਾ, ਉਹਦੇ ਦੋ ਪੱਖਾਂ ਨੂੰ ਜ਼ਰੂਰ ਧਿਆਨ 'ਚ ਰੱਖੋ। ਇੱਕ ਉਹਦਾ ਜਿਹੜਾ ਹੈਗਾ ਬੌਧਿਕ ਕੈਲੀਵਰ, ਕਿਉਂਕਿ ਆਫਟਰ ਜੇ ਕੌਮ ਦੀ ਅਗਵਾਈ ਕਰਨੀ ਹੈ, ਤੁਹਾਡਾ ਇੱਕ ਪੱਧਰ ਤਾਂ ਚਾਹੀਦਾ। ਬਿਲਕੁਲ ਸਹੀ ਗੱਲ। ਤੁਹਾਨੂੰ ਗੱਲਾਂ ਬਾਰੇ ਕਿੰਨੀ ਕੁ ਸਪਸ਼ਟਤਾ ਹੈਗੀ, ਮਸਲਿਆਂ ਬਾਰੇ ਕਿੰਨੀ ਕੁ ਸਪਸ਼ਟਤਾ ਹੈ, ਤੇ ਦੂਜਾ ਮੋਰਲ ਕਰੈਕਟਰ। ਇਹ ਦੋ ਗੱਲਾਂ ਬੇਸਿਕ ਅਹਿਮ, ਉਹ ਤੋਂ ਬਗੈਰ ਨਹੀਂ ਲੀਡਰ ਨਾ। ਮਤਲਬ ਜਿੰਨਾ ਮਰਜ਼ੀ ਬੌਧਿਕ ਤੌਰ ਤੇ ਲਾਇਕ ਹੋਵੇ ਬੰਦਾ, ਜੇ ਮੋਰਲ ਕਰੈਕਟਰ ਨਹੀਂ ਤੇ ਕਿਤੇ ਵੀ ਮਤਲਬ ਬੰਦਾ ਆਰਾਮ ਨਾਲ ਵਿਕ ਸਕਦਾ। ਸਹੀ ਗੱਲ। ਕਿਤੇ ਵੀ ਮਤਲਬ ਉਹ ਕੌਮ ਦੇ ਹਿੱਤਾਂ ਨੂੰ ਦਾਅ ਤੇ ਲਾ ਸਕਦਾ। ਤੇ ਜੇ ਮੋਰਲ ਕਰੈਕਟਰ ਵੀ ਸਟਰੋਂਗ ਹੋਵੇ ਤੇ ਸਮਝ ਕੋਈ ਨਾ ਹੋਵੇ, ਉਹ ਫਿਰ ਆਪਦੀ ਅਗਿਆਨਤਾ ਵਾਸੀ ਬਹੁਤ ਕੁਝ ਖਰਾਬ ਕਰ ਸਕਦਾ। ਤੇ ਇਹ ਦੋ ਗੱਲਾਂ ਨੂੰ ਹਮੇਸ਼ਾ ਧਿਆਨ 'ਚ ਰੱਖ ਕੇ ਚੱਲਿਆ ਜਾਵੇ, ਫੇਰ ਹੀ ਫੈਸਲੇ ਇੱਕ ਸੋਚ ਸਮਝ ਕੇ ਮਤਲਬ ਕੀਤੇ ਜਾਣ। ਤੇ ਜਿਹਦੇ ਨਾਲ ਮੈਂ ਤਾਂ ਵਾਰ-ਵਾਰ ਕਹਿਣਾ, ਜਿਹਦੇ ਵੀ ਪਿੱਛੇ ਤੁਰਨਾ, ਅੱਖਾਂ ਖੋਲ ਕੇ ਤੁਰੋ, ਬਸ ਤੁਰੋ ਜ਼ਰੂਰ, ਪਰ ਅੱਖਾਂ ਖੋਲ ਕੇ, ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਵੀ ਕਿੱਥੇ। ਇਹ ਨਾ ਹੋਵੇ ਅੱਖਾਂ ਬੰਦ ਕਰਕੇ ਚੱਲ ਪਏ, ਜਦੋਂ ਐਂ ਲੱਗਾ ਵੀ ਕਿਸੇ ਖੂਹ ਸੁੱਟਤਾ ਸਾਨੂੰ, ਹੁਣ ਕੀ ਕਰੀਏ, ਫਿਰ ਕੀ ਕਰੀਏ, ਫਿਰ ਨਿਰਾਸ਼ਤਾ, ਫਿਰ ਗਾਲਾਂ, ਹੈਨਾ, ਫਿਰ ਉਹ ਸਾਰਾ ਡਿਸਇਲੂਜਨਮੈਂਟ ਹੁੰਦੀ ਹੈ। ਇਹ ਨਹੀਂ, ਫਿਰ ਉਹਦੇ ਵਿੱਚੋਂ ਨਿਰਾਸ਼ਾ ਦੇ ਨਾਲ ਲਰਨ ਕਰੋ, ਲੈਸਨ ਲਰਨ ਕਰੋ। ਇੱਕ ਵਾਰ ਖਾ ਲਿਆ ਧੋਖਾ, ਦੋ ਵਾਰ ਖਾ ਲਿਆ, ਤੇ ਇਹ ਜੇ ਤੁਸੀਂ ਵਾਰ-ਵਾਰ ਧੋਖਾ ਖਾ ਰਹੇ ਹੋ, ਧੋਖਾ ਦੇਣਾ ਤੇ ਧੋਖਾ ਖਾਣਾ ਇੱਕੋ ਹੀ ਜੁੜਵੇਂ ਪਹਿਲੂ ਹੈ, ਇੱਕੋ ਵਰਤਾਰੇ ਤੇ। ਸਹੀ ਗੱਲ। ਹਾਂ, ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਨਾ, ਵੀ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਵੀ ਪਾਪ ਹੈ। ਬਿਲਕੁਲ ਸਹੀ ਗੱਲ। ਇਵੇਂ ਧੋਖਾ ਖਾਣਾ ਵੀ ਇੱਕ ਵਾਰ ਤਾਂ ਚਲੋ ਮਾਫ ਹੈ, ਦੂਜੀ ਵਾਰ ਕੋਈ ਜਸਟੀਫਿਕੇਸ਼ਨ ਨਹੀਂ, ਫਿਰ ਤਾਂ ਅਗਲੇ ਨੂੰ ਕਿਉਂ ਦੋਸ਼ ਦਿੰਦੇ ਹੋ। ਮੈਂ ਕਈ ਥਾਵਾਂ ਤੇ ਉਦਾਹਰਨ ਦਿੰਦਾ ਹੁੰਦਾ, ਬੰਦਾ ਪਹਿਲੀ ਵਾਰ ਮੇਲੇ 'ਚ ਜਾਵੇ, ਜੇਬ ਕਟਾਇਆ ਹੋਵੇ, ਸਮਝ ਆਉਂਦਾ ਹੈ, ਉਹਨੂੰ ਪਤਾ ਨਹੀਂ ਵੀ ਉੱਥੇ ਆਹ ਕੰਮ ਵੀ ਹੁੰਦਾ। ਜੇ ਜਦੋਂ ਵੀ ਜਾਂਦਾ ਉਹ ਜੇਬ ਕਟਾ ਕੇ ਆਉਂਦਾ,
ਫਿਰ ਉਹ ਜੇਬ ਕਤਰੇ ਦਾ ਦੋਸ਼ ਥੋੜਾ ਹੈ, ਇਹ ਤਾਂ ਆਪਣਾ ਹੀ ਹੈ ਆਪਦਾ ਦੋਸ਼ ਹੈ। ਵੀ ਸਾਂਭ ਕੇ ਨਹੀਂ ਰੱਖ ਸਕਦੇ। ਹਾਂ ਇਹ ਹੈ ਵੀ ਸਾਡੇ ਨਾ ਇਸ ਤਰ੍ਹਾਂ ਲਰਨ ਕਰੋ। ਸੋ ਇੱਕ ਕਹਾਵਤ ਨਹੀਂ ਆ ਵੀ ਫੂਲ ਮੀ ਵਨਸ ਸ਼ੇਮ ਔਨ ਯੂ, ਹਾਂ ਫੂਲ ਮੀ ਟਵਾਈਸ ਸ਼ੇਮ ਔਨ ਮੀ, ਹਾਂ ਵੀ ਇਹ ਉਹ ਚੀਜ਼ ਬਣ ਉਹ ਜਾਂਦੀ ਚੀਜ਼ ਹੈ ਇਹ। ਹਾਂ। ਸੋ ਇਹ ਅੱਖਾਂ ਖੋਲ ਕੇ ਇਹ ਵੀ ਆਪਾਂ ਅਜਮੇਰ ਸਿੰਘ ਜੀ ਦੇਖਿਆ ਵੀ ਕ੍ਰਿਟਿਸਿਜ਼ਮ ਸਹਿਣਾ ਭੁੱਲ ਗਏ ਆ। ਇਹ ਜਨਰਲ ਸੁਸਾਇਟੀ 'ਚ ਨਾ ਸਾਡੇ ਹੁਣ ਬਹੁਤ ਕੁਛ ਹੈ ਜਿਹੜਾ ਹੁਣ ਸਮਾਜ ਦੇ ਵਿੱਚ ਆਪਾਂ ਦੇਖ ਰਹੇ ਹਾਂ, ਨਾ ਪੱਕੀ ਵਰਤਾਰੇ। ਤੇ ਉਹਦੇ 'ਚੋਂ ਇੱਕ ਇਹ ਹੈ ਕਿ ਇਨਟੋਲਰੈਂਸ ਬਹੁਤ, ਟੋਲਰੇਸ਼ਨ ਨਹੀਂ, ਕੁਛ ਵੀ ਨਹੀਂ ਚੱਲਣਾ। ਮਾੜੀ ਜੀ ਗੱਲ ਪਰਿਵਾਰ 'ਚ ਵੀ ਨਹੀਂ ਚੱਲਦੇ ਬੰਦੇ। ਕਿੰਨੀਆਂ ਸੁਸਾਈਡ ਹੋ ਜਾਂਦੀ। ਹਾਂਜੀ ਸਹੀ ਗੱਲ। ਬੰਦੇ ਬੱਚਿਆਂ ਨੂੰ ਨਹੀਂ ਝਿੜਕਦੇ ਵੀ ਕਿਤੇ ਹੋਰ ਨਾ ਇਹ ਸੁਸਾਈਡ ਗਲਤ ਕਦਮ ਚੱਕਦੇ। ਹਾਂ। ਸੋ ਉਹ ਜਨਰਲੀ ਅਸੀਂ ਨਾ ਅੱਗੇ ਟੈਂਪਰਿੰਗ ਹੋਰ ਤਰ੍ਹਾਂ ਹੁੰਦੀ ਸੀ ਜਦੋਂ ਅਸੀਂ ਬੱਚੇ ਸੀਗੇ। ਹਾਂਜੀ ਇੱਕ ਤਾਂ ਇੱਕ ਨਹੀਂ ਸੀ ਹੁੰਦਾ, ਇੰਨੀ ਪੈਂਪਰਿੰਗ ਨਹੀਂ ਸੀ ਹੁੰਦੀ। ਸਹੀ ਗੱਲ ਆ। ਬਹੁਤ ਹੁੰਦੇ ਸੀ ਕੰਪੀਟੀਸ਼ਨ, ਸਟਰਗਲ 'ਚੋਂ ਬੰਦਾ ਉੱਥੇ ਆਪਦੀ ਸਪੇਸ ਬਣਾਉਂਦਾ ਸੀ। ਹਾਂ ਤੇ ਉਹਦੇ 'ਚ ਮਤਲਬ ਵੱਡੇ ਭਰਾ ਨੈਚੁਰਲ ਸਿਲੈਕਸ਼ਨ ਹੁੰਦੀ ਸੀ ਉੱਥੇ। ਬਿਲਕੁਲ, ਵੱਡੇ ਭਰਾ ਨੇ ਵੀ ਥੱਪੜ ਮਾਰਨੇ ਆ ਤੇ ਮਾਂ ਪਿਓ ਤੋਂ ਵੀ ਕੁੱਟ ਖਾਣੀ ਹੈ। ਉਹਦੇ 'ਚੋਂ ਫਿਰ ਬੰਦਾ ਇੱਕ ਪੱਕ ਕੇ ਤਕੜਾ ਹੋ ਕੇ ਨਿਕਲਦਾ ਸੀਗਾ। ਹੁਣ ਤਾਂ ਜ਼ਿਆਦਾ ਹੀ ਨਾਜ਼ੁਕ ਹੋ ਗਏ ਬੰਦੇ। ਤੇ ਇਸ ਕਰਕੇ ਨਾ ਟੋਲਰੇਸ਼ਨ ਨਹੀਂ ਰਹੀ। ਜਰਾ ਕੁ ਗੱਲ ਨਹੀਂ ਬੰਦੇ ਚੱਲਦੇ, ਬਹੁਤ ਟੱਚੀ ਹੋ ਗਏ। ਸੋ ਇਹਦੇ ਨਾਲ ਗੜਬੜ ਹੋ ਰਹੀ ਹੈ, ਪੋਲਿਟਿਕਸ 'ਚ ਵੀ ਹੋ ਰਹੀ ਹੈ, ਸਾਰੇ ਪਾਸੇ। ਹਾਂ ਪਰ ਬਹਿਸ ਨਹੀਂ ਹੁੰਦੀ, ਉਹ ਡੀਜਨਰੇਸ਼ਨ ਹੋ ਜਾਂਦੀ ਹੈ ਜਾ ਕੇ। ਫਿਰ ਨਫ਼ਰਤ ਨਿਕਲਦੀ ਹੈ, ਗਾਲਾਂ ਗਾਲੋ ਗਾਲੀ ਹੋਣ ਬਹਿਸ ਨਹੀਂ, ਉਹ ਗਾਲਾਂ ਚੱਲ ਪੈਂਦੀਆਂ, ਗਾਲਾਂ ਚੱਲ ਪੈਂਦੀਆਂ, ਇੱਕ ਦੂਜੇ ਨੂੰ ਦੂਸ਼ਣਬਾਜ਼ੀ। ਹਾਂਜੀ ਜੀ। ਸੋ ਅਜਮੇਰ ਸਿੰਘ ਜੀ ਧੰਨਵਾਦ ਤੁਹਾਡਾ, ਤੁਸੀਂ ਆਏ, ਸਮਾਂ ਕੱਢਿਆ। ਚਲੋ ਜਾਂਦੇ ਜਾਂਦੇ ਜੇ ਕੁਝ ਵੀ ਦਰਸ਼ਕਾਂ ਸਰੋਤੇ ਦੇ ਨਾਲ ਕੁਝ ਵੀ ਸ਼ੇਅਰ ਕਰਨਾ, ਸਾਂਝ ਪਾਉਣੀ, ਕੁਝ ਕਹਿਣਾ ਚਾਹੁੰਦੇ ਨਹੀਂ ਹੋ? ਚਲੋ, ਮੈਂ ਜਦੋਂ ਵੀ ਫ੍ਰਿਜ ਨੂੰ ਚਾਹਣਾ ਤਕਰੀਬਨ ਪੰਜਾਬੀ ਰੇਡੀਓ ਤੇ ਜ਼ਰੂਰ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ, ਮੈਨੂੰ ਵੀ ਚੰਗਾ ਲੱਗਦਾ। ਸਾਨੂੰ ਵੀ ਬਹੁਤ ਚੰਗਾ ਲੱਗਦਾ। ਮੈਨੂੰ ਜਸਟ ਲਾਈਕ ਇੱਕ ਪਰਿਵਾਰ ਵਾਂਗੂ ਹੀ ਲੱਗਦਾ ਇੱਥੇ ਆਉਣਾ ਤੇ ਤੁਹਾਡੇ ਨਾਲ ਗੱਲਬਾਤ ਕਰਨੀ। ਸੋ ਆਪਾਂ ਅਰਦਾਸ ਕਰੀਏ ਇਸ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਹੇ। ਤੇ ਲੰਮੀਆਂ ਉਮਰਾਂ ਹੋਣ ਤੁਹਾਡੀਆਂ, ਕੌਮ ਨੂੰ ਬਹੁਤ ਲੋੜ ਆ। 9ਵੀਂ ਕਿਤਾਬ ਜਿਹੜੀ ਆ ਅਜਮੇਰ ਸਿੰਘ ਜੀ ਦੀ ਆ ਚੁੱਕੀ ਆ, ਖਾੜਕੂ ਲਹਿਰ ਦੇ ਅੰਗ ਸੰਗ, ਤੇ ਉਹ ਅਵੇਲੇਬਲ ਆ। ਤੁਸੀਂ ਆਨਲਾਈਨ ਵੀ ਕਰ ਸਕਦੇ ਆ, ਬਾਕੀ ਥਾਵਾਂ ਤੋਂ ਵੀ ਅਵੇਲੇਬਲ ਆ, ਤੇ ਉਹ ਜ਼ਰੂਰ ਪੜ੍ਹੋ। ਬਹੁਤ ਸਾਰੇ ਜਿਹੜੇ ਖਦਸ਼ੇ ਆ ਜਾਂ ਬਹੁਤ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਅਜਿਹੀਆਂ ਕਿਤਾਬਾਂ 'ਚ ਇਹਨਾਂ ਦੀਆਂ ਜਿਹੜੀਆਂ ਮਿਲਣਗੇ। ਅਜਮੇਰ ਸਿੰਘ ਜੀ ਬਹੁਤ ਧੰਨਵਾਦ। ਵਾਹਿਗੁਰੂ ਜੀ।